ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਦੱਸਣਗੇ ਕਿ ਉੱਥੇ ਅਖਬਾਰਾਂ ਦੇ ਵਿੱਚ ਕਿਹੜੀ ਖਬਰ ਆਈ ਹੈ ਤੇ ਕੀ ਉਸ ਦੇ ਪਿੱਛੇ ਆ। ਤੇ ਆਪਾਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜਿੱਤੇ, ਜਿਨ੍ਹਾਂ ਦਾ ਫੋਨ ਨੰਬਰ 4082722500। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ, ਗੁਰਦੀਪ ਸਿੰਘ ਪਿਰਦੀ ਕਲੋਗਸ ਤੋਂ, ਸਤਰਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੋ ਬਸਿਟੀ ਤੋਂ ਬਹੁਤ ਇਹਨਾਂ ਦੀ ਧੰਨਵਾਦੀ ਹੈ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪਾਂ ਜੀ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਬਲਤੇਜ ਪੰਨੂ ਜੀ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜੀ ਕਾਫੀ ਵਾਇਰਲ ਹੋਈ ਪਈ ਆ, ਜੋ ਦਲਿਤ ਸੀਗੇ ਉਹ ਇੱਕ ਰਿਪੋਰਟ ਲਿਖਾਉਣ ਗਏ ਸੀਗੇ ਪੁਲਿਸ ਦੇ ਕੋਲ, ਪੁਲਿਸ ਥਾਣੇ ਦੇ ਵਿੱਚ, ਤੇ ਉੱਥੇ ਉਹਨਾਂ ਨੇ ਉਹਨਾਂ ਦੀ ਸਾਰੇ ਪਰਿਵਾਰ ਦੀ ਕੁੱਟਮਾਰ ਕੀਤੀ ਤੇ ਨਾਲ ਜਿਹੜਾ ਘਿਨਾਉਣਾ ਕੰਮ ਕੀਤਾ ਕਿ ਸਾਰੇ ਪਰਿਵਾਰ ਨੂੰ ਨੰਗੇ ਕਰਕੇ ਘੁਮਾਇਆ। ਕੁਛ ਵੀ ਜਿਹੜਾ ਜੀ ਤੁਸੀਂ ਕਹਿ ਲਓ ਕਿ ਸੱਚ ਹੈ, ਜੋ ਕੁਛ ਵੀ ਜਿਹੜਾ ਜੀ ਸਾਹਮਣੇ ਆ ਰਿਹਾ, ਬਿਲਕੁਲ ਇਹ ਰਿਪੋਰਟ ਜਿਹੜੀ ਹੈ ਜੀ ਸ਼ਰਮਸਾਰ ਕਰਦੀ ਹੈ ਕਿਸੇ ਵੀ ਵਿਅਕਤੀ ਨੂੰ, ਵੇਖਣ ਵਾਲੇ ਨੂੰ। ਜਿਹੜੀ ਵਾਇਰਲ ਹੋਈ ਹੈ ਜੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ, ਇਹਦੇ ਵਿੱਚ ਔਰਤ ਤੱਕ ਨੂੰ ਬਖਸ਼ਿਆ ਨਹੀਂ ਗਿਆ ਜੀ, ਉਹਨੂੰ ਵੀ ਨੰਗਿਆਂ ਕਰ ਦਿੱਤਾ ਗਿਆ ਜੀ ਉੱਥੇ ਥਾਣੇ ਦੇ ਵਿੱਚ। ਸਿਰਫ ਉਹਦਾ ਕਸੂਰ ਇਹ ਕਿ ਉਹ ਰਿਪੋਰਟ ਲਿਖਾਉਣ ਪੁਲਿਸ ਦੇ ਕੋਲੇ ਗਏ ਸੀ, ਔਰ ਇਸ ਘਿਨਾਉਣੇ ਕਾਰਨਾਮੇ ਦੇ ਵਿੱਚ ਉਹ ਪੁਲਿਸ ਸ਼ਾਮਲ ਹੈ ਜਿਹਦੇ ਕੋਲੇ ਪ੍ਰੋਟੈਕਸ਼ਨ ਦੇ ਵਾਸਤੇ ਕੋਈ ਵੀ ਜਿਹੜਾ ਜੀ ਵਿਅਕਤੀ ਜਾਂਦਾ ਕਿ ਮੈਨੂੰ ਰਾਖੀ ਜਿਹੜੀ ਹੈ ਜੀ ਇੱਥੋਂ ਮੇਰੀ ਹੋਊਗੀ, ਭਾਵ ਕਿ ਇਹ ਰਾਖੀ ਜਿਹੜੀ ਹੈ ਜੀ ਉਹ ਕਰਨਗੇ। ਇਹ ਰਖਵਾਲੇ ਜਿਹੜੇ ਨੇ ਜੀ, ਉਹ ਵਾੜ ਜਿਹੜੀ ਆ ਉਹ ਖੇਤ ਨੂੰ ਖਾ ਰਹੀ ਹੈ। ਦੇਖੋ, ਜਦੋਂ ਜਿਹੜੇ ਮੁਖੀ ਹੁੰਦਾ ਜਿਹੜਾ ਮੁਲਕ ਦਾ, ਜੇ ਉਹੋ ਹੀ ਜਿਹੜੀਆਂ ਗੱਲਾਂ ਉਹੋ ਜਿਹੀਆਂ ਕਰਦਾ ਤੇ ਫਿਰ ਗਾਂ ਜਿਹੜਾ ਜੀ ਇੱਕ ਕਿਸਮ ਦੇ ਨਾਲ ਇਹ ਮੈਸੇਜ ਦੇਣਾ ਹੀ ਹੁੰਦਾ। ਦਾਦਰੀ ਕਾਂਡ ਜਿਹੜਾ ਉਹ ਕਿੰਨੇ ਦਿਨ ਜਿਹੜੇ ਹੋ ਗਏ ਆ, ਹਰ ਗੱਲ ਦੇ ਉੱਤੇ ਮਨ ਕੀ ਬਾਤ ਜਿਹੜੇ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਈ ਇਸ ਮਸਲੇ ਦੇ ਉੱਤੇ ਘਸੁੰਨਵੱਟੇ ਜਿਹੜਾ ਜੀ ਉਹ ਬਣੇ ਬੈਠੇ ਨੇ। ਕੱਲ ਉਹਨਾਂ ਨੇ ਬਿਹਾਰ ਦੇ ਵਿੱਚ ਜਿਹੜੀ ਗੱਲ ਵੀ ਕੀਤੀ ਹੈ ਜਾ ਕੇ, ਤੇ ਉਹ ਇਹ ਕੀਤੀ ਹੈ ਕਿ ਇਸ ਮਸਲੇ ਦੇ ਉੱਤੇ ਕਿਸੇ ਨੇਤਾ ਦੀ ਗੱਲ ਨਾ ਸੁਣੋ, ਮੇਰੀ ਗੱਲ ਨਾ ਸੁਣੋ, ਇਹਦੇ ਉੱਤੇ ਗੱਲ ਸੁਣੋ ਰਾਸ਼ਟਰਪਤੀ ਦੀ, ਜਿਹੜਾ ਕੁਝ ਰਾਸ਼ਟਰਪਤੀ ਨੇ ਇਸ ਮਸਲੇ ਦੇ ਉੱਤੇ ਬੋਲਿਆ। ਪਹਿਲੀ ਵਾਰੀ ਹੈ ਕਿ ਪ੍ਰਧਾਨ ਮੰਤਰੀ ਉਹਨਾਂ ਨੇ ਰਾਸ਼ਟਰਪਤੀ ਦਾ ਜ਼ਿਕਰ ਕੀਤਾ ਹੋਵੇ, ਭਾਵ ਕਿ ਉਹਨਾਂ ਨੂੰ ਲੱਗਿਆ ਕਿ ਹੁਣ ਰਾਸ਼ਟਰਪਤੀ ਦੇ ਮੋਢੇ ਤੇ ਰੱਖ ਕੇ ਇਹ ਜਿਹੜੀ ਹੈ ਗੱਲ ਚਲਾਈ ਜਾ ਸਕਦੀ ਹੈ। ਇਹਦੇ ਵਿੱਚ ਬਹੁਤ ਵੱਡੀ ਸ਼ੈਤਾਨੀ ਜਿਹੜੀ ਆ ਉਹ ਲੁਕੀ ਹੋਈ ਆ। ਕੀ ਪ੍ਰਧਾਨ ਮੰਤਰੀ ਓਪਨਲੀ ਇੰਨੀ ਗੱਲ ਨਹੀਂ ਕਹਿ ਸਕਦਾ ਕਿ ਉਹ ਇੱਕ ਗਲਤ ਕਾਰਵਾਈ ਸੀ ਔਰ ਇਹ ਕਿਸੇ ਦੀ ਜਾਨ ਨਹੀਂ ਸੀ ਜਾਣੀ ਚਾਹੀਦੀ? ਕੀ ਇਹ ਕਹਿਣ ਦੇ ਵਿੱਚ ਵੀ ਸੰਗ ਜਿਹੜੀ ਆ ਉਹ ਪ੍ਰਧਾਨ ਮੰਤਰੀ ਨੂੰ ਮਹਿਸੂਸ ਹੋ ਰਹੀ ਹੈ ਜੀ? ਔਰ ਉਹ ਇਹ ਕਿਹਾ ਕਿ ਰਾਸ਼ਟਰਪਤੀ ਹੋਰਾਂ ਨੇ ਜੋ ਕਿਹਾ ਉਹ ਤੁਸੀਂ ਮੰਨੋ, ਰਾਸ਼ਟਰਪਤੀ ਹੋਰਾਂ ਦੀ ਆਪਣੀ ਜਗ੍ਹਾ ਦੇ ਉੱਤੇ ਗੱਲ ਹੈ, ਔਰ ਪ੍ਰਧਾਨ ਮੰਤਰੀ ਇਹੋ ਜਿਹੇ ਮਸਲੇ ਦੇ ਉੱਤੇ ਚੁੱਪ ਜਿਹੜੀ ਆ ਜੀ ਉਹ ਵੱਟੀ ਰੱਖੇ ਤੇ ਗੱਲਾਂ ਜਿਹੜੇ ਚੁਟਕਲੇ ਨਵਾਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਨੂੰ ਸੁਣਾ ਕੇ ਜਿਹੜਾ ਜੀ ਉਹ ਚਲੇ ਜਾਵੇ। ਹੈਰਾਨਗੀ ਜਿਹੜੀ ਆ ਜੀ ਉਹ ਹੁੰਦੀ ਹੈ। ਆਈ ਥਿੰਕ ਜਿਵੇਂ ਮੈਂ ਕਿਹਾ ਕਿ ਇਸ਼ਾਰਾ ਮਾਤਰ ਹੁੰਦਾ ਉਹਨਾਂ ਲੋਕਾਂ ਨੂੰ ਕਿ ਇਹਨਾਂ ਨੂੰ ਜਿਹੜਾ ਫਿਟ ਜਿਹੜਾ ਉਹ ਕਰਕੇ ਰੱਖੋ। ਸ਼ਾਇਦ ਇਸੇ ਕਰਕੇ ਹੀ ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ ਵਾਪਰਿਆ, ਜਿੱਥੇ ਬੀਜੇਪੀ ਦੀ ਸਪੋਰਟ ਹੈ ਸਰਕਾਰ ਨੂੰ, ਉੱਥੇ ਇੱਕ ਜਿਹੜਾ ਵਿਧਾਇਕ ਜਿਹਨੇ ਬੀਫ ਪਾਰਟੀ ਕੋ ਦਿੱਤੀ ਸੀ, ਉਹਨੂੰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ 'ਚ ਢਾਹ ਲਿਆ ਜੀ। ਉਹਦਾ ਬੁਰੇ ਤਰੀਕੇ ਦੇ ਨਾਲ ਕੁਟਾਪਾ ਕੀਤਾ ਔਰ ਜਿਹੜਾ ਜੀ ਉਹਨੂੰ ਜਾਨ ਬਚਾ ਕੇ ਉੱਥੇ ਵਿਧਾਨ ਸਭਾ ਦੇ ਵਿੱਚੋਂ ਭੱਜਣਾ ਪਿਆ। ਵਿਧਾਨ ਸਭਾ ਦੇ ਅੰਦਰ ਕੁੱਟਿਆ ਜੀ। ਇਹ ਦੋ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਤੁਸੀਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਮੇਲ ਕੇ ਦੇਖਣਾ। ਇੱਕ ਈਸਟ ਔਰ ਇੱਕ ਵੈਸਟ, ਇੱਕ ਥਾਣੇ ਦੇ ਵਿੱਚ ਜਿਹੜਾ ਜੀ ਕੁਟਾਪਾ ਇੱਕ ਦਲਿਤ ਪਰਿਵਾਰ ਦਾ ਹੋ ਰਿਹਾ, ਔਰ ਦੂਸਰੇ ਪਾਸੇ ਵਿਧਾਨ ਸਭਾ ਦੇ ਅੰਦਰ ਚੁਣੇ ਹੋਏ ਇੱਕ ਆਜ਼ਾਦ ਵਿਧਾਇਕ ਦਾ ਕੁਟਾਪਾ ਜਿਹੜਾ ਜੀ ਉਹ ਆਪਣੇ ਆਪ ਨੂੰ ਮੁਲਕ ਦੇ ਮਾਲਕ ਜਿਹੜੇ ਜੀ ਇਸ ਵੇਲੇ ਦੱਸਣ ਵਾਲੇ ਉਹ ਜਿਹੜੇ ਆ ਜੀ ਵਿਧਾਨ ਸਭਾ ਦੇ ਅੰਦਰ ਕਰ ਰਹੇ ਨੇ। ਸੋ ਸੇਫਟੀ ਜਿਹੜੀ ਆ ਜੀ ਉਹ ਕਿੱਥੇ ਆ, ਆਮ ਪਰਿਵਾਰ ਦੀ ਜਾਂ ਇੱਕ ਚੁਣੇ ਹੋਏ ਵਿਧਾਇਕ ਦੀ? ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਗੱਲ ਕੀਤੀ ਹੈ, ਉਹ ਸ਼ਾਇਦ ਲੋਕਾਂ ਨੇ ਚੁਣਿਆ ਹੈ ਕਿ ਬਾਹਰ ਘੁੰਮ ਫਿਰਾ ਹਰੇਕ ਕੰਟਰੀ 'ਚ ਰਿਹਾ ਫਿਰ, ਤੇ ਉਸ ਦਾ ਕਹਿਣਾ ਵੀ ਆ ਕਿ ਭਾਰਤੀ ਹੁਣ ਬਹੁਤ ਮਾਣ ਮਹਿਸੂਸ ਕਰਦੇ ਆ ਭਾਰਤੀ ਹੋਣ 'ਤੇ। ਬਿਲਕੁਲ ਜੀ, ਜਿੱਥੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਹੁੰਦੀਆਂ ਤੇ ਪਤਾ ਨਹੀਂ ਉਹਦੇ 'ਤੇ ਕੌਣ ਮਨ ਕਰ ਰਿਹਾ ਹੋਗਾ। ਅੱਗੇ ਆਪਾਂ ਕਿਸਾਨਾਂ ਦੀ ਗੱਲ ਰੋਜ਼ ਹੀ ਕਰਦੇ ਹਾਂ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਤੇ ਇਹ ਅੰਦੋਲਨ ਕਹਿੰਦੇ 2 ਦਿਨ ਹੋਰ ਚੱਲੂਗਾ ਜੀ। ਇਹ ਜਿਹੜਾ ਐਕਚੁਅਲੀ ਨਾ 2 ਦਿਨ ਕਿਸਾਨਾਂ ਨੇ ਰੇਲਾਂ ਜਿਹੜੀਆਂ ਜੀ ਉਹ ਰੋਕੀਆਂ, ਔਰ 2 ਦਿਨ ਜਿਹੜੀਆਂ ਸੀਗੀਆਂ ਜੀ ਸਰਕਾਰ ਨੇ, ਪੰਜਾਬ ਸਰਕਾਰ ਨੇ ਰੱਖੀ ਜੀ ਸਵਾਲੀ ਨਿਗਾਹ, ਕਿਉਂਕਿ ਕਿਸਾਨ ਪਹਿਲਾਂ ਹੀ ਔਖੇ ਨੇ ਪੰਜਾਬ ਸਰਕਾਰ ਤੋਂ।
ਉਹ ਕਿਸਾਨਾਂ ਦਾ ਹੋਰ ਜਿਹੜਾ ਜੀ ਉਹ ਗੁੱਸਾ ਨਹੀਂ ਝੱਲ ਸਕਦੀ ਸੀ, ਤੇ ਇਸ ਕਰਕੇ ਇਹ ਕੀਤਾ ਵੀ ਚਲੋ 2 ਦਿਨ ਲੋਕ ਤੰਗ ਹੁੰਦੇ ਨੇ, ਹੋਈ ਜਾਣ ਦਿਓ, ਕੁਝ ਵੀ ਜਿਹੜੀ ਕਾਰਵਾਈ ਨਾ ਪਾਓ। ਰੇਲ ਮੰਤਰਾਲੇ ਨੇ ਵੀ ਜਿਹੜੀ ਅਪਰੋਚ ਕੀਤੀ ਸੀ ਪੰਜਾਬ ਸਰਕਾਰ ਤੱਕ ਕਿ ਅਸੀਂ ਇਹ ਰੇਲਾਂ ਜਿਹੜੀਆਂ ਜੀ ਇਹ ਰੋਕਣ ਵਾਲਿਆਂ ਨੂੰ ਰੋਕਾਂਗੇ, ਪਰ ਉਹਦੇ ਵਾਸਤੇ ਸੂਬੇ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਆ। ਪਰਮਿਸ਼ਨ ਉਹਨਾਂ ਨੂੰ ਨਹੀਂ ਦਿੱਤੀ ਗਈ। ਡਿਪਟੀ ਕਮਿਸ਼ਨਰਾਂ ਨੂੰ ਜਿਹੜੀਆਂ ਜ਼ਬਾਨੀ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ, ਕਿਸੇ ਨੂੰ ਰੋਕਣਾ ਨਹੀਂ ਹੈ, ਰੋਕ ਟ੍ਰੇਨਾਂ 2 ਦਿਨ ਨੇ, 2 ਦਿਨ ਲੰਘ ਜਾਣਗੇ। ਕਿਸਾਨਾਂ ਨੇ ਦੇਖਿਆ ਜੀ ਕਿ ਜਦੋਂ ਗੱਲ ਕਿਸੇ ਪਾਸੇ ਬਣੀ ਨਹੀਂ, ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ, ਉਹਨਾਂ ਨੇ ਇਸ ਅੰਦੋਲਨ ਨੂੰ 2 ਦਿਨ ਦੇ ਵਾਸਤੇ ਹੋਰ ਜਿਹੜਾ ਜੀ ਵਧਾ ਲਿਆ। ਅੱਜ ਤੇ ਭਲਕੇ 2 ਦਿਨ ਜਿਹੜੀਆਂ ਜੀ ਉਹ ਟ੍ਰੇਨ ਹੋਰ ਰੋਕੀਆਂ ਜਾਣਗੀਆਂ। ਹੁਣ ਸਰਕਾਰ ਨੂੰ ਜਿਹੜਾ ਜੀ ਵਕਤ ਪੈ ਗਿਆ ਕਿ 2 ਦਿਨ ਦੀ ਗੱਲ ਸੀ, ਹੁਣ ਇਹ ਅਗਲਾ ਜਿਹੜਾ ਜੀ 2 ਦਿਨ ਦੇ ਵਾਸਤੇ ਜਿਹੜਾ ਜੀ ਉਹ ਚਲੇ ਗਿਆ। ਜਿਹੜੀਆਂ ਹੁਣ ਸਰਕਾਰ ਜਿਹੜੀ ਹੈ ਜੀ ਉਹ ਇਹ ਸੋਚ ਰਹੀ ਆ ਕਿ ਇਹਦੇ ਉੱਤੇ ਪਹਿਲੇ ਦਿਨ ਸਖਤੀ ਕਰ ਦਿੰਦੇ ਤੇ ਸ਼ਾਇਦ ਹੋ ਸਕਦਾ ਸੀਗਾ ਕਿ 2 ਦਿਨਾਂ ਦੇ ਵਿੱਚ ਸਮਾਪਤ ਜਿਹੜਾ ਉਹ ਹੋ ਜਾਂਦਾ। ਹੁਣ ਮੁਸ਼ਕਿਲ ਇਹ ਹੈ ਕਿ ਆਪੇ ਫਾਟੜੀ ਹੈ, ਤੈਨੂੰ ਕੌਣ ਛਡਾਵੇ। ਹੁਣ ਸਰਕਾਰ ਜਿਹੜੀ ਆ ਉਹ ਅੱਜ ਜੇ ਇਹਨਾਂ ਦੇ ਉੱਤੇ ਕਰੂਗੀ ਜੀ ਸਖਤੀ, ਤਾਂ ਫਿਰ ਤੁਸੀਂ ਅੰਦਾਜ਼ਾ ਜਿਹੜਾ ਦਿਲਾ ਸਕਦੇ ਹੋ ਕਿ ਇਹ ਉਲਟ ਸਰਕਾਰ ਦੇ ਪੈਣਾ। ਪਰ ਹੁਣ ਉਹਦੇ ਕੋਲੇ ਸਖਤੀ ਕਰਨ ਤੋਂ ਬਿਨਾਂ ਰਾਹ ਵੀ ਬਹੁਤਾ ਜਿਹੜਾ ਦੀ ਕੋਈ ਬਚਣਾ ਨਹੀਂ ਹੈ। ਬਹੁਤੀਆਂ ਜਿਹੜੀਆਂ ਟ੍ਰੇਨਾਂ ਨੇ ਉਹ ਪ੍ਰਭਾਵਿਤ ਹੋਈਆਂ ਨੇ, ਜਿਹੜੀਆਂ ਜਾਣ ਵਾਲੀਆਂ ਜੀ ਸੂਬੇ ਤੋਂ ਬਾਹਰ ਦਿੱਲੀ ਤੇ ਬਾਕੀ ਸੂਬਿਆਂ ਨੂੰ ਜਾਣ ਵਾਲੀਆਂ ਟ੍ਰੇਨ, ਲੋਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਰਹੇ ਨੇ ਸਟੇਸ਼ਨਾਂ ਦੇ ਉੱਤੇ। ਸਰਕਾਰ ਇਹਦੇ ਤੋਂ ਸਿਆਸਤ ਕਰੀ ਜਾਂਦੀ ਆ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਸ਼ਾਇਦ ਹੋ ਸਕਦਾ ਵਰਾਇਆ ਜਾ ਸਕਦਾ ਕਿ ਲਓ ਤੁਸੀਂ ਟ੍ਰੇਨਾਂ ਰੋਕਣ ਦੀ ਗੱਲ ਕੀਤੀ ਸੀ, ਰੋਕ ਲੀਆਂ, ਅਸੀਂ ਕਿਹੜਾ ਤੁਹਾਨੂੰ ਰੋਕਿਆ, ਅਸੀਂ ਕਿਹੜਾ ਕੁੱਟਮਾਰ ਕੀਤੀ। ਪਰ ਅੱਜ ਜਿਹੜੀ ਸਿਚੁਏਸ਼ਨ ਆ ਜੀ ਉਹ ਬਿਲਕੁਲ ਉਲਟ ਹੋ ਗਈ ਆ, ਕਿਉਂਕਿ ਸੈਂਟਰ ਦੇ ਵੱਲੋਂ ਵੀ ਜਾਂ ਅਦਾਲਤ ਦੇ ਵੱਲੋਂ ਵੀ ਕਿਸੇ ਨਾ ਕਿਸੇ ਖਚਾਈ ਦੀ ਉਮੀਦ ਜਿਹੜੀ ਅੱਜ ਕੀਤੀ ਜਾ ਰਹੀ ਹੈ ਕਿ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਹੋ, ਤੁਸੀਂ ਸੂਬੇ ਦਾ ਰਾਜ ਪ੍ਰਬੰਧ ਚਲਾ ਰਹੇ ਹੋ ਔਰ ਛੋਟ ਜਿਹੜੀ ਆ ਇਹ ਦੇ ਰਹੇ ਹੋ ਕਿ ਜੋ ਤੁਸੀਂ ਕਰਨਾ ਉਹ ਕਰੀ ਚੱਲੋ, ਲੋਕ ਖੱਜਲ ਖੁਆਰ ਹੁੰਦੇ ਨੇ ਤੇ ਹੋਈ ਜਾਣ। ਜੀ ਜੀ। ਤੇ ਅੱਗੇ ਜੀ ਆਪਾਂ ਫਿਰ ਗੱਲ ਕਰੀਏ ਕਾਂਗਰਸ ਦੀ। ਕਾਂਗਰਸ ਦਾ ਨਾਂ ਲੈਂਦਿਆਂ ਹੀ ਇਹ ਗੱਲ ਸਾਹਮਣੇ ਆ ਜਾਂਦੀ ਕਿ ਇਹਨਾਂ ਦਾ ਕਾਟੋ ਕਲੇਸ਼ ਆ, ਪ੍ਰਧਾਨਗੀ ਨਾਲ ਕਾਟੋ ਕਲੇਸ਼ ਆ। ਤੇ ਹੁਣ ਰਾਹੁਲ ਗਾਂਧੀ ਨੇ ਜੀ ਕਹਿੰਦੇ ਕਿ ਕਾਂਗਰਸੀਆਂ ਦੇ ਨਾਲ ਪੰਜਾਬ ਦੇ ਵਿੱਚ ਮੁਲਾਕਾਤਾਂ ਵਧਾਤੀਆਂ। ਜੀ ਦਿੱਲੀ ਦੇ ਵਿੱਚ ਬੈਠ ਕੇ ਉਹਨਾਂ ਨੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਸੁਨੀਲ ਜਾਖੜ, ਰਮਨਜੀਤ ਸਿੰਘ ਸਿੱਕੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਸਾਧੂ ਸਿੰਘ ਧਰਮਸੋਤ, ਲਾਲ ਸਿੰਘ, ਇਹਨਾਂ ਸਾਰਿਆਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। ਕਿਤੇ ਇਕੱਲੇ ਨਾਲ ਵੀ ਕੀਤੀ, ਕਿਤੇ ਦੋਨੋਂ ਦੇ ਨਾਲ ਵੀ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। ਰਾਹੁਲ ਗਾਂਧੀ ਨੇ ਇਹਨਾਂ ਮੁਲਾਕਾਤਾਂ ਦੇ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧੀ ਨਹੀਂ। ਤੋ ਇਹਦੇ ਨਾਲ ਜਿਹੜੀ ਹੈ ਜੀ ਇੱਕ ਵਾਰੀ ਫਿਰ ਇਹ ਚਰਚਾ ਚੱਲ ਪਈ ਹੈ ਕਿ ਕੀ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਕਪਤਾਨੀ ਜਿਹੜੀ ਹੈ ਜੀ ਉਹ ਦੇ ਸਕਦਾ ਪੰਜਾਬ ਦੀ ਕਾਂਗਰਸ ਦੀ। ਸੋ ਇਹ ਹਾਲਾਂਕਿ ਇਹ ਅਟਕਲਾਂ ਜਿਹੜੀਆਂ ਉਹ ਕੈਪਟਨ ਧੜੇ ਦੇ ਵੱਲੋਂ ਹੀ ਫੈਲਾਈਆਂ ਜਿਹੜੀਆਂ ਜਾ ਰਹੀਆਂ ਨੇ, ਉਹ ਵੇਖਣਾ ਚਾਹੁੰਦੇ ਨੇ ਕਿ ਕਾਂਗਰਸ ਜਿਹੜੀ ਆ ਉਹ ਪ੍ਰੈਸ਼ਰ ਬਣਾ ਕੇ ਰੱਖਣਾ ਚਾਹੁੰਦੇ ਨੇ ਕਿ ਕਾਂਗਰਸ ਇਹਦੇ ਸਬੰਧ ਦੇ ਵਿੱਚ ਛੇਤੀ ਕੋਈ ਫੈਸਲਾ ਲੈਂਦੀ ਹੈ ਜਾਂ ਨਹੀਂ। ਜੇ ਲੈਂਦੀ ਹੈ, ਕਿਉਂਕਿ ਜਿਹਨੇ ਸਟੈਪ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਲੈ ਚੁੱਕੇ ਨੇ, ਉਸ ਮਾਮਲੇ ਦੇ ਉੱਤੇ ਕਾਂਗਰਸ ਜਿਹੜੀ ਆ ਜੀ ਉਹ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਪਤਾਨੀ ਹੁਣ ਦਿੰਦੀ ਆ ਤੇ ਇਹ ਮਰਦੀ ਨੇ ਅੱਖ ਚੱਪਿਆ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ। ਇਹਦੇ ਨਾਲ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਬਾਤ ਹੋਣ ਦੇ ਚਾਂਸਸ ਜਿਹੜੇ ਨੇ ਉਹ ਬਣ ਜਾਣਗੇ। ਪਰ ਸਵਾਲ ਇਹ ਵੀ ਹੈ ਕਿ ਕਾਂਗਰਸ ਦੇ ਕੋਲੇ ਰਾਹ ਵੀ ਬਹੁਤਾ ਹੈ ਨਹੀਂਗਾ ਕੋਈ। ਜੇ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨਹੀਂ ਕਪਤਾਨੀ ਦਿੰਦੀ ਤਾਂ ਉਹ ਵੱਖਰੀ ਪਾਰਟੀ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਕੋਲੇ ਜਿਹੜਾ ਜੀ ਕੌਣ ਹੈ ਇੱਥੇ ਪੰਜਾਬ ਦੇ ਵਿੱਚ ਵਾਗਡੋਰ ਜਿਹੜੀ ਹੈ ਜੀ ਉਹ ਸੰਭਾਲਣ ਵਾਲਾ। ਜਿਹੜੇ ਰਾਹੁਲ ਗਾਂਧੀ ਨੇ ਉਹਦੇ ਵੱਲੋਂ ਕੋਈ ਜਿਹੜਾ ਜੀ ਛੇਤੀ ਕੋਈ ਫੈਸਲਾ ਲੈ ਲਿਆ ਜਾਊਗਾ। ਕਹਿਣ ਵਾਲੇ ਕਹਿੰਦੇ ਨੇ ਕਿ ਲੈ ਲਿਆ ਜਾਊਗਾ, ਪਰ ਲੱਗਦਾ ਨਹੀਂ। ਜਿਸ ਤਰੀਕੇ ਦਾ ਉਹਦਾ ਕੰਮਕਾਰ ਕਰਨ ਦਾ ਜਿਹੜਾ ਜੀ ਉਹ ਤਰੀਕਾ, ਤਕਰੀਬਨ ਸਾਲ ਤੋਂ ਉੱਪਰ ਤਾਂ ਇਹੀ ਜਿਹੜਾ ਜੀ ਰੋਜ਼ ਸੁਣਦਿਆਂ ਨੂੰ ਹੋ ਗਏ ਜੀ 15 ਦਿਨ ਮਹੀਨਾ 15 ਦਿਨ ਮਹੀਨਾ, ਇਹਦੇ ਵਿੱਚ ਇਹਨਾਂ ਨੇ ਕੁਝ ਕਰਨਾ ਜੀ। ਦੂਜਾ ਇਹ ਹੈ ਜੀ ਕਿ ਕਾਂਗਰਸੀ ਜਿਹੜੇ ਨੇ ਉਹ ਨਾ ਉਧਰ ਜੋਗੇ ਨੇ ਨਾ ਉਧਰ ਜੋਗੇ ਨੇ। ਅੱਧੇ ਇਹ ਦੇਖੀ ਜਾਂਦੇ ਨੇ ਕਿ ਕਪਤਾਨ ਪਾਰਟੀ ਬਣਾ ਲੇ ਤੇ ਚੰਗੀ ਗੱਲ ਹੈ, ਇਹਦੇ ਨਾਲ ਕੁਝ ਕਾਂਗਰਸੀ ਉਹ ਝੜ ਜਾਣਗੇ ਜਿੱਥੇ ਇਹਨਾਂ ਦਾ ਨੰਬਰ ਜਿਹੜਾ ਜੀ ਆ ਸਕਦਾ। ਦੂਜੇ ਜਿਹੜੇ ਨੇ ਉਹ ਇਹ ਸੋਚੀ ਜਾਂਦੇ ਨੇ ਕਿ ਬਾਜਵਾ ਸਾਹਿਬ ਪਾਸੇ ਹੋ ਜਾਣ ਤੇ ਚੰਗੀ ਗੱਲ ਹੈ, ਫਿਰ ਸਾਡਾ ਜਿਹੜਾ ਜੀ ਉਹ ਸੂਤ ਆ ਸਕਦਾ। ਸੋ ਇਹ ਜਿਹੜਾ ਟੁੱਟ ਭੱਜ ਜਿਹੜੀ ਕਾਂਗਰਸ ਦੇ ਅੰਦਰ ਕੱਤੇ ਹੀ ਹੋ ਰਹੀ ਹੈ ਨਾ ਨਿਰਸਨ ਦੇ, ਇਹ ਪੰਜਾਬ ਦੇ ਵਿੱਚ ਕਾਂਗਰਸ ਦੇ ਆਪ ਦੇ ਵਾਸਤੇ ਹੀ ਇੱਕ ਵੱਡਾ ਨੁਕਸਾਨ ਜਿਹੜਾ ਜੀ ਉਹ ਕਿਹਾ ਜਾ ਰਿਹਾ। ਭਾਵ ਕਿ ਆਪਣੇ ਭਾਰ ਦੇ ਨਾਲ ਹੀ ਕਾਂਗਰਸ ਡੁੱਬ ਰਹੀ ਹੈ ਜੀ, ਕਿਸੇ ਦੂਜੇ ਦੇ ਭਾਰ ਨਾਲ ਨਹੀਂ। ਜੀ ਜੀ। ਤੇ ਅੱਗੇ ਆਪਾਂ ਜੀ ਮੰਗਲ ਸੰਧੂ ਦੀ ਗੱਲ ਕਰੀਏ ਕਿ ਜਿਹੜਾ ਇਹਨੂੰ ਮੰਗਲ ਗ੍ਰਹਿ ਬਣ ਕੇ ਜੀ ਸਰਕਾਰ ਦੇ ਲਈ, ਤੇ ਉਸ ਦਾ ਜਿਹੜਾ ਪੁਲਿਸ ਰਿਮਾਂਡ ਆ ਉਹ ਵੀ 2 ਦਿਨ ਦਾ ਵਧਾ ਦਿੱਤਾ ਗਿਆ।
ਦੋ ਤਿੰਨ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜੀ। ਇੱਕ ਤਾਂ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਹੈ, ਉਹਦੇ ਵਿੱਚ ਚਰਚਾ ਜਿਹੜਾ ਜੀ ਕੀਤਾ ਗਿਆ ਜੀ ਕਿ ਜਿੰਨਾ ਨੁਕਸਾਨ ਅਕਾਲੀ ਦਲ ਨੂੰ ਇਸ ਸਭ ਕਾਸੇ ਦਾ ਜਿਹੜਾ ਜੀ ਉਹ ਹੋ ਰਿਹਾ ਹੈ, ਉਸ ਮਸਲੇ ਦੇ ਉੱਤੇ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ। ਸਾਰਾ ਕੁਝ ਜਿਹੜਾ ਸੀਗਾ ਜੀ ਕੋਰ ਕਮੇਟੀ ਦੇ ਵਿੱਚ ਇਹੀ ਗੱਲਬਾਤ ਜਿਹੜੀ ਹੈ ਜੀ ਉਹ ਚੱਲਦੀ ਰਹੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਰਹੇ, ਇੱਥੇ ਤੱਕ ਕਹਿਤਾ ਜੀ ਕਿ ਜਿੰਨੀ ਦੇਰ ਤੱਕ ਇਹਦੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਸਕਦੀ, ਮੈਂ ਕਿਸੇ ਬੇਕਸੂਰ ਤੋਂ ਅਸਤੀਫਾ ਜਿਹੜਾ ਜੀ ਉਹ ਕਿਵੇਂ ਲੈ ਲਵਾਂ। ਹੁਣ ਬੇਕਸੂਰ ਉਹ ਕਿਹਨੂੰ ਕਹਿ ਰਹੇ ਨੇ? ਤੋਤਾ ਸਿੰਘ ਹੋਰਾਂ ਨੂੰ। ਜਿਹੜਾ ਖੇਤੀਬਾੜੀ ਮੰਤਰੀ ਨੇ ਮੰਗਲ ਸਿੰਘ ਸੰਧੂ ਦੇ ਰਿਮਾਂਡ ਦੇ ਵਿੱਚ 2 ਦਿਨ ਦਾ ਵਾਧਾ ਹੋ ਗਿਆ। ਮੰਗਲ ਸਿੰਘ ਸੰਧੂ ਸ਼ਰੇਆਮ ਜਿਹੜਾ ਜੀ ਸਾਰਾ ਕੁਝ ਦੱਸੀ ਤੋਤਾ ਸਿੰਘ ਦੇ ਬਾਰੇ ਜਾਂਦਾ ਕਿ ਮੈਂ ਕੀ ਕਰ ਸਕਦਾ ਸੀ, ਮੇਰੇ ਪੱਲੇ ਤਾਂ ਪਾਵਰ ਹੀ ਕੋਈ ਨਹੀਂ, ਪਾਵਰ ਤਾਂ ਤੋਤਾ ਸਿੰਘ ਹੋਰਾਂ ਕੋਲੇ ਸੀਗੀ। ਜਿਹੜੇ 33 ਕਰੋੜ ਦੀ ਚੂਰੀ ਉਹ ਖਾ ਗਏ, ਮੰਗਲ ਸਿੰਘ ਨੂੰ ਕਿੰਨਾ ਹਿੱਸਾ ਆਇਆ ਇਹ ਤਾਂ ਨਹੀਂ ਕਿਹਾ ਜਾ ਸਕਦਾ ਜੀ ਕਿ ਉਹਨੂੰ ਆਇਆ ਨਹੀਂ ਹੈ ਹਿੱਸਾ। ਗੇਮ ਤਾਂ ਜਿਹੜੀ ਹੈ ਜੀ ਉਹ ਰਲ ਮਿਲ ਕੇ ਖੇਡੀ ਗਈ ਆ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੀ ਹੈ ਜੀ ਇਹ ਕਲੀਨ ਚਿੱਟ ਦੇਈ ਜਾਂਦੇ ਨੇ ਤੋਤਾ ਸਿੰਘ ਹੋਰਾਂ ਨੂੰ, ਉਧਰ ਮੰਗਲ ਸਿੰਘ ਸ਼ਰੇਆਮ ਨਾਮ ਲਈ ਜਾਂਦਾ। ਅਦਾਲਤ ਦੇ ਵਿੱਚ ਜਦੋਂ ਤੋਤਾ ਸਿੰਘ ਦਾ ਨਾਮ ਆ ਜਾਊਗਾ ਫਿਰ ਇਹ ਕਲੀਨ ਚਿੱਟ ਜਿਹੜੀ ਹੈ ਜੀ ਪਤਾ ਨਹੀਂ ਉਦੋਂ ਕਿੱਧਰ ਨੂੰ ਜਾਊਗੀ। ਪਰ ਜਦੋਂ ਇਹ ਹੈ ਜੀ ਕਿ ਬੇਸ਼ਰਮੀ ਦੀਆਂ ਹੱਦਾਂ ਹੀ ਸਾਰੀਆਂ ਟੱਪ ਲਈਆਂ ਜਾਣ ਫਿਰ ਤਾਂ ਕੁਝ ਇਹਨਾਂ ਮਾਇਨੇ ਜਿਹੜੇ ਜੀ ਉਹ ਨਹੀਂ ਰਹਿ ਜਾਂਦੇ ਉਹਦੇ ਉੱਤੇ। ਮੰਗਲ ਸਿੰਘ ਦਾ ਜਿਹੜਾ ਰਿਮਾਂਡ ਦੁਬਾਰਾ ਅਦਾਲਤ ਦੇ ਵੱਲੋਂ ਵਧਾ ਦੇਣਾ, ਉਹਦੇ ਵਿੱਚ ਇਹ ਕਿਹਾ ਜਾ ਸਕਦਾ ਜੀ ਕਿ ਜਿਹੜੀ ਪੁਲਿਸ ਹੈ ਉਹਨੇ ਮੰਗਲ ਸਿੰਘ ਦੇ ਬਾਰੇ ਦੇ ਵਿੱਚ ਕਾਫੀ ਕੁਝ ਜਿਹੜਾ ਜੀ ਉਹ ਦੱਸਿਆ। ਇਹ ਵੀ ਪੁਲਿਸ ਨੇ ਜਿਹੜਾ ਦੱਸਿਆ ਜੀ ਕਿ ਉਹਦੀ ਅਜੇ ਹੋਰ ਬੇਨਾਮੀ ਜਿਹੜੀ ਜਾਇਦਾਦ ਹੈ ਉਹਦਾ ਪਤਾ ਲਾਉਣਾ, ਔਰ ਜਿਹੜੀ ਜਾਇਦਾਦ ਦਾ ਨੈਟਵਰਕ ਹੈ ਉਹਦਾ ਜਿਹੜਾ ਜੀ ਉਹ ਪਤਾ ਲਾਉਣਾ। ਇਹ ਵੀ ਪਤਾ ਲੱਗਾ ਜੀ ਕਿ ਹਰਿਆਣੇ ਦੇ ਵਿੱਚ ਵੀ, ਸਰਸੇ ਦੇ ਵਿੱਚ ਵੀ ਬਠਿੰਡੇ ਦੀ ਪੁਲਿਸ ਨੇ ਛਾਪੇ ਜਿਹੜੇ ਨੇ ਕੁਝ ਮਾਰੇ ਨੇ, ਜਿੱਥੇ ਜਿਹੜੀ ਦਵਾਈ ਕੀਟਨਾਸ਼ਕ ਸੀ ਜੀ ਉਹ ਉੱਥੇ ਵੀ ਘੋਲ ਕੇ ਜਿਹੜੀ ਉਹ ਇਹਨਾਂ ਕੇਨੀਆਂ ਦੇ ਵਿੱਚ ਪਾਈ ਜਾਂਦੀ ਸੀ, ਸਟਿੱਕਰ ਜਿਹੜਾ ਜੀ ਲਾ ਕੇ ਸਰਸੇ ਦੇ ਏਰੀਏ ਦੇ ਵਿੱਚ। ਪੰਜਾਬ ਦੇ ਪਿੰਡਾਂ ਦੇ ਵਿੱਚ, ਵੱਡੇ ਪਿੰਡਾਂ ਦੇ ਵਿੱਚ ਮੈਨੂੰ ਕੋਈ ਦੱਸ ਰਹੇ ਸੀ ਦੀਨਾ ਸਾਹਿਬ ਪਿੰਡ ਪੈਂਦਾ ਜੀ ਇੱਧਰ ਮਾਲਵੇ ਦੇ ਵਿੱਚ, ਉੱਥੇ ਵੀ ਕੋਈ ਟਰੱਕ ਜਿਹੜਾ ਜੀ ਉਹ ਲਾਹ ਗਿਆ ਦਵਾਈਆਂ ਦਾ, ਕੋਈ ਕਿਤੇ ਲਾਹ ਜਾਂਦਾ ਜੀ ਕੋਈ ਕਿਤੇ। ਸਭ ਇਹ ਨਕਲੀ ਦਵਾਈਆਂ ਨੇ, ਜਿਹੜੇ ਗੋਦਾਮ ਭਰੇ ਪਏ ਨੇ ਉਹਨਾਂ ਦੇ ਵਿੱਚੋਂ ਹੁਣ ਕੱਢ ਕੇ ਜਿਹੜੀਆਂ ਜੀ ਉਹ ਬਾਹਰ ਸੁੱਟੀਆਂ ਜਾ ਰਹੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਫਾਈਲ ਜਿਹੜੀ ਹੈ ਜੀ ਉਹ ਆਈ ਪਈ ਹੈ ਜਿਹਦੇ ਉੱਤੇ ਉਹਨਾਂ ਦੀ ਸਹੀ ਪੈਣੀ ਆ। ਸਹੀ ਇਹ ਪੈਣੀ ਹੈ ਜੀ ਕਿ ਉਹਨਾਂ ਦੇ ਹੁਕਮ ਤੋਂ ਬਿਨਾਂ ਇਹ ਜਿਹੜਾ ਜੀ ਪਰਚੇ ਦਰਜ ਨਹੀਂ ਹੋਣੇ। ਤੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਜਿਹੜਾ ਤਰੀਕਾ ਹੈ ਕਿ ਉਹ ਕਦੀ ਵੀ ਜਿਹੜੀ ਕੰਮ ਦੀ ਗੱਲ ਆ ਉਹਨੂੰ ਨਹੀਂ ਸੁਣਦੇ ਹੁੰਦੇ। ਉਹਦੇ ਵਾਸਤੇ ਜਿਹੜਾ ਜੀ ਉਹ ਕੰਨ ਦੂਜੇ ਪਾਸੇ ਕਰ ਲੈਂਦੇ ਨੇ। ਅੰਦਰ ਦੇ ਕੁਝ ਸੂਤਰ ਇਹ ਵੀ ਦੱਸਦੇ ਨੇ ਕਿ ਤੋਤਾ ਸਿੰਘ ਹੋਰਾਂ ਨੂੰ ਕੱਲ ਕਿਹਾ ਗਿਆ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਿ ਭਾਈ ਸਾਡੇ ਕਹੇ ਤੇ ਅਸਤੀਫਾ ਥੋੜੀ ਦੇਣਾ, ਹੁਣ ਤੂੰ ਆਪਣੇ ਆਪ ਹੀ ਦੇ ਦੇ ਜੇ ਪਾਰਟੀ ਨੂੰ ਬਚਾਉਣਾ ਹੈ ਤਾਂ। ਹੁਣ ਤੋਤਾ ਸਿੰਘ ਹੋਰੀ ਜਿਹੜੇ ਨੇ ਜੀ ਉਹ ਏਦਾਂ ਜੱਫਾ ਜਿਹੜਾ ਜੀ ਉਹ ਕਿਵੇਂ ਛੱਡ ਦੇਣ ਅਹੁਦੇ ਤੋਂ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਉਧਰ ਦਿਆਲ ਸਿੰਘ ਕੋਲਿਆਂ ਵਾਲੀ ਜਿਹੜਾ ਜੀ ਉਹ ਸਰਾਣੇ ਬੈਠਾ ਬਾਦਲ ਸਾਹਿਬ ਦੇ, ਮੇਰਾ ਬੰਦਾ ਫੜ ਲਿਆ, ਜਿਹੜਾ ਮੇਨ ਬੰਦਾ ਉਹਨੂੰ ਤਾਂ ਫੜਦੇ ਨੇਗੇ। ਤਾਂ ਇਹ ਕੁੜਕੀ ਜਿਹੜੀ ਆ ਨਾ ਜੀ ਇਹ 4 ਚਫੇਰੇ ਤੋਂ ਸਰਕਾਰ ਦੇ ਉੱਤੇ ਜਿਹੜੀ ਆ ਜੀ ਉਹ ਪੈ ਗਈ ਆ, ਔਰ ਇਹ ਪੈਣੀ ਹੋਈ ਸੀ। ਆਖਰ ਇੱਕ ਦਿਨ ਤਾਂ ਜਿਹੜੀ ਆ ਨਾ ਜੀ ਉਹ ਪੈਣੀ ਸੀਗੀ। ਬੇਸ਼ੱਕ ਮੰਗਲ ਸਿੰਘ ਦਾ ਜਿਹੜਾ ਰਿਮਾਂਡ 2 ਦਿਨ ਦਾ ਹੋਰ ਵਧਿਆ, ਪਰ ਇਹ ਕਿਹਾ ਜਾ ਰਿਹਾ ਕਿ ਜਿੰਨੇ ਕੁ ਨਾ ਉਹ ਪਿਛਲੇ ਰਿਮਾਂਡ ਦੇ ਦੌਰਾਨ ਬੋਲ ਗਿਆ, ਜੇ ਕਿਤੇ ਇਹੀ ਬਾਹਰ ਆ ਜਾਂਦੇ ਨੇ ਤੇ ਖਲਾਰਾ ਤਾਂ ਇਹਦੇ ਨਾਲ ਹੀ ਪੈ ਜਾਣਾ। ਇਸੇ ਕਰਕੇ ਇਹ ਲਫ਼ਜ਼ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਡੀਜੀਪੀ ਸਮੇਤ ਸਿੰਘ ਸੈਣੀ ਹੋਰਾਂ ਦੇ ਕੋਲੇ ਵਰਤਿਆ ਕਿ ਖਲਾਰਾ ਨਾ ਪਾਓ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬਲਵੰਤ ਸਿੰਘ ਰਾਜੋਆਣਾ ਦੀ। ਉਹਨਾਂ ਦੀ ਜਿਹੜੀ ਹਾਲਾਤ ਆ ਉਹ ਕਿਸ ਤਰ੍ਹਾਂ ਦੀ, ਉਹਨਾਂ ਦੀ ਸਿਹਤ ਕਿਸ ਤਰ੍ਹਾਂ? ਜੀ ਜਿਹੜਾ ਜੀ ਬਲਵੰਤ ਸਿੰਘ ਰਾਜੋਆਣਾ ਜੀ ਉਹਨੂੰ ਛਾਤੀ ਦੇ ਵਿੱਚ ਦਰਦ ਦੀ ਵਜ੍ਹਾ ਕਰਕੇ ਜਿਹੜਾ ਸੀਗਾ ਜੀ ਇੱਥੇ ਰਜਿੰਦਰਾ ਹਸਪੀਟਲ ਪਟਿਆਲੇ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ। ICU ਦੇ ਵਿੱਚ ਉਹਨੂੰ ਰੱਖਿਆ ਗਿਆ ਜੀ 2 ਦਿਨ ਦੇ ਵਾਸਤੇ। ਹੁਣ ਉਹਦੀ ਹਾਲਤ ਜਿਹੜੀ ਹੈ ਜੀ ਅੱਗੇ ਨਾਲੋਂ ਕੁਝ ਬਿਹਤਰ ਦੱਸੀ ਦੀ ਆ ਤੇ ਉਹਨੂੰ ਵਾਰਡ ਦੇ ਵਿੱਚ ਜਿਹੜਾ ਜੀ ਉਹ ਸ਼ਿਫਟ ਕਰ ਦਿੱਤਾ ਗਿਆ। ਇਹ ਵਾਰਡ ਜਿਹੜਾ ਜੀ ਸਪੈਸ਼ਲੀ ਤੌਰ ਦੇ ਉੱਤੇ ਕੈਦੀਆਂ ਦੇ ਵਾਸਤੇ ਰਜਿੰਦਰਾ ਹਸਪੀਟਲ ਦੇ ਵਿੱਚ ਬਣਾਇਆ ਗਿਆ। ਰਜਿੰਦਰਾ ਹਸਪੀਟਲ ਜਿਹੜਾ ਹੈ ਜੀ ਉਹਨੂੰ ਪੁਲਿਸ ਛਾਉਣੀ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਤਬਦੀਲ ਕੀਤਾ ਹੋਇਆ। ਕਿਸੇ ਨੂੰ ਮਿਲਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਨਹੀਂ ਆ ਬਲਵੰਤ ਸਿੰਘ ਰਾਜੋਆਣੇ ਨੂੰ। ਜਿਹੜੇ ਬਲਵੰਤ ਸਿੰਘ ਰਾਜੋਆਣੇ ਦੀ ਮੂੰਹ ਬੋਲੀ ਭੈਣ ਆ ਜੀ, ਵੈਸੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਤਾਂ ਉਹਦਾ ਕੋਈ ਬਿਆਨ ਬੂਨ ਨਹੀਂ ਆਇਆ। ਹੁਣ ਉਹਨੇ ਇਹ ਕਿਹਾ ਜੀ ਕਿ ਰਾਜੋਆਣੇ ਨੂੰ ਖਾਣੇ ਦੇ ਵਿੱਚ ਕੁਝ ਪਾ ਕੇ ਦਿੱਤਾ ਜਾ ਸਕਦਾ ਜੀ। ਨਾਲ ਦੀ ਨਾਲ ਇਹ ਵੀ ਕਹਿਤਾ ਜੀ ਕਿ ਮੈਂ ਜੇਲ੍ਹ ਦੇ ਪ੍ਰਸ਼ਾਸਨ ਦੇ ਉੱਤੇ ਇਹ ਕਿੰਤੂ ਪਰੰਤੂ ਨਹੀਂ ਕਰਦੀ। ਫਿਰ ਕਿਹੜੇ ਪ੍ਰਸ਼ਾਸਨ ਦੇ ਉੱਤੇ ਉਹ ਕਿੰਤੂ ਪਰੰਤੂ ਕਰਦੇ ਨੇ? ਆਈ ਥਿੰਕ ਉਹ ਹੀ ਬਿਆਨ ਲਵਾਉਣ ਦੇ ਵਾਸਤੇ ਹੀ ਜਿਹੜਾ ਜੀ ਉਹ
ਕਮਲਦੀਪ ਕੌਰ ਨੇ ਇਹ ਬਿਆਨ ਜਿਹੜਾ ਜੀ ਉਹ ਦਿੱਤਾ ਲੱਗਦਾ। ਜਿਹੜੇ ਛਾਤੀ ਦੇ ਵਿੱਚ ਦਰਦ ਦੇ ਬਾਰੇ ਦੇ ਵਿੱਚ ਜਿਹੜੇ ਡਾਕਟਰੀ ਰਿਪੋਰਟਸ ਨੇ ਉਹ ਇਹ ਕਹਿੰਦੀਆਂ ਨੇ ਜੀ ਕਿ ਸਾਰੇ ਟੈਸਟ ਵਗੈਰਾ ਜਿਹੜੇ ਉਹ ਕੀਤੇ ਗਏ ਆ ਔਰ ਬਿਲਕੁਲ ਕਲੋਜ਼ਲੀ ਨਿਗਾਹ ਜਿਹੜੀ ਆ ਉਹ ਬਲਵੰਤ ਸਿੰਘ ਰਾਜੋਆਣਾ ਦੀ ਸਿਹਤ ਦੇ ਉੱਤੇ ਰੱਖੀ ਜਾ ਰਹੀ ਹੈ। ਅਤੇ ਜੀ ਅੱਗੇ ਗੱਲ ਕਰਦੇ ਆ ਹਰਸਿਮਰਤ ਕੌਰ ਤੇ ਬਿਕਰਮ ਸਿੰਘ ਮਜੀਠੀਆ ਦੇ। ਇਹ ਜਿਸ ਵੀ ਪਿੰਡ ਵਿੱਚ ਜਾਂਦੇ ਆ ਕਹਿੰਦੇ ਵੀ ਦੁਰ ਹੁੰਦੀ ਆ, ਪਰ ਫਿਰ ਵੀ ਹਲਕਾ ਤਲਵੰਡੀ ਦੇ ਵਿੱਚ ਇੱਕ ਪਿੰਡ ਵਿੱਚ ਉੱਥੇ ਗਏ ਆ ਤੇ ਇਹਨਾਂ ਦੇ ਜਿਹੜੇ ਕਹਿੰਦੇ ਸਵਾਗਤੀ ਬੋਰਡ ਸੀ ਉਹ ਪਾੜ ਸਿੱਟੇ ਲੋਕਾਂ ਨੇ। ਇਹ ਜੱਗਾ ਰਾਮ ਤੀਰਥ ਪਿੰਡ ਪੈਂਦਾ ਜੀ ਤਲਵੰਡੀ ਸਾਬੋ ਦੇ ਨਜ਼ਦੀਕ। ਇਹ ਗੁੱਸਾ ਜਿਹੜਾ ਨਾ ਜੀ ਉਹ ਲੋਕਾਂ ਦਾ ਦੇਖੋ ਤੁਸੀਂ ਕਿਹੜੇ ਤਰੀਕੇ ਦੇ ਨਾਲ ਨਿਕਲ ਰਿਹਾ ਜੀ। ਇੱਥੇ ਇੱਕ ਸੋਲਰ ਪਲਾਂਟ ਦਾ ਉਦਘਾਟਨ ਜਿਹੜਾ ਜੀ ਉਹ ਕਰਨਾ ਸੀਗਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਕ ਤਾਂ ਜੀ ਇੱਥੇ ਜਿਹੜਾ ਪਿੰਡ ਆ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਜਿਹੜਾ ਜੀ ਉਹ ਇਕੱਠੇ ਹੋ ਕੇ ਸਹੁੰ ਪਾਈ ਕਿ ਕੋਈ ਬੰਦਾ ਜਿਹੜਾ ਜੀ ਇਹਨਾਂ ਦੇ ਫੰਕਸ਼ਨ ਦੇ ਵਿੱਚ ਨਹੀਂ ਜਾਊਗਾ। ਇਹ ਜਿਹੜਾ ਇਹ ਆਖਿਆ ਗਿਆ ਜੀ ਕਿ ਜਿਹੜੀ ਮਾਫੀ ਦਿੱਤੀ ਗਈ ਆ ਉਹ ਤੇ ਕਿਸਾਨਾਂ ਦੇ ਨਾਲ ਜੋ ਕੁਝ ਕੀਤਾ ਗਿਆ ਉਹਦੀ ਵਜ੍ਹਾ ਕਰਕੇ ਜਿਹੜਾ ਜੀ ਬਾਈਕਾਟ ਕੀਤਾ ਜਾਊਗਾ ਇਹਨਾਂ ਦੇ ਸਮਾਗਮ ਦਾ। ਔਰ ਕੁਰਸੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਉੱਥੇ ਖਾਲੀ ਪਈਆਂ ਰਹੀਆਂ ਜੀ। ਕੋਈ ਪਿੰਡ ਦੇ ਵਿੱਚੋਂ ਜਿਹੜਾ ਸੀਗਾ ਉਹ ਨਹੀਂ ਗਿਆ। ਜਿਹੜੇ ਇਹਨਾਂ ਦੇ ਨਾਲ ਆਏ ਹੋਏ ਬੰਦੇ ਸੀਗੇ ਜੀ ਉਹਨਾਂ ਨੂੰ ਫਿਰ ਥੋੜ੍ਹੀਆਂ ਕੁਰਸੀਆਂ ਦੇ ਉੱਤੇ ਬਿਠਾਇਆ ਗਿਆ। ਹੁਣ ਉਹ ਕਿੰਨੇ ਕੁ ਹੋ ਸਕਦੇ ਆ ਉਹਦੇ ਵਾਸਤੇ ਪਹਿਲੀ ਇੱਕ ਅੱਧੀ ਜਿਹੜੀ ਲਾਈਨ ਸੀ ਉਹ ਭਰੀ ਰਹੀ, ਬਾਕੀ ਸਾਰੀਆਂ ਕੁਰਸੀਆਂ ਜਿਹੜੀਆਂ ਸੀਗੀਆਂ ਉਹ ਖਾਲੀ ਪਈਆਂ ਰਹੀਆਂ ਜੀ। ਪਿੰਡ ਵਾਲੇ ਜਿਹੜੇ ਇੱਥੇ ਗਏ ਨਹੀਂ, ਪਿੰਡ ਵਾਲਿਆਂ ਦਾ ਜਿਹੜਾ ਗੁੱਸਾ ਜਿਹੜੀਆਂ ਫਲੈਕਸ ਲਾਈਆਂ ਗਈਆਂ ਦੀ ਵੱਡੇ ਹੋਰਡਿੰਗਸ ਲਾਏ ਜਾਂਦੇ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਨਿਕਲਿਆ। ਜਿਹੜੀਆਂ ਫਲੈਕਸਿਸ ਨੇ ਉਹਨਾਂ ਨੂੰ ਰਾਤ ਦੇ ਸਮੇਂ ਜਿਹੜਾ ਸੀਗਾ ਜੀ ਕਿਸੇ ਨੇ ਇਹਨਾਂ ਦੇ ਆਉਣ ਤੋਂ ਪਹਿਲਾਂ ਪਾੜ ਦਿੱਤਾ। ਇਹ ਫਲੈਕਸਿਸ ਨਹੀਂ ਪਾੜੀਆਂ ਗਈਆਂ ਸਾਰੀਆਂ, ਜਿੱਥੇ ਇਹਨਾਂ ਦੋਵਾਂ ਦੀ ਫੋਟੋ ਲੱਗੀ ਆ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ, ਉਹ ਫੋਟੋ ਵਾਲਾ ਪੋਰਸ਼ਨ ਜਿਹੜਾ ਮੂੰਹ ਵਾਲਾ ਉਹ ਪਾੜ ਦਿੱਤਾ ਗਿਆ। ਬਾਕੀ ਜਿਹੜੀ ਹੈ ਜੀ ਉਹ ਰੱਖੀ ਗਈ। ਪੁਲਿਸ ਦਾ ਇਹ ਕਹਿਣਾ ਜੀ ਕਿ ਉਹਨਾਂ ਦੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਇਹ ਕਿਹਨੇ ਪਾੜੀ ਆ ਜਾਂ ਇਹ ਹਵਾ ਦੇ ਨਾਲ ਪਾਟ ਗਈ ਆ। ਹਵਾ ਤਾਂ ਵਗੀ ਨਹੀਂ ਪਿਛਲੇ 24 ਘੰਟੇ ਦੇ ਦੌਰਾਨ ਪੰਜਾਬ ਦੇ ਵਿੱਚ, ਹਵਾ ਤਾਂ ਜਿਹੜੀ ਹੈ ਜੀ ਉਹ ਰੁਕੀ ਹੋਈ ਆ। ਪਰ ਜਿਹੜੀ ਰੀਅਲ ਦੇ ਵਿੱਚ ਹਵਾ ਵਗ ਰਹੀ ਹੈ ਨਾ ਪੰਜਾਬ ਦੇ ਵਿੱਚ ਇਸ ਵੇਲੇ, ਇਹ ਫਲੈਕਸਿਸ ਉਹਨੇ ਪਾੜੀਆਂ ਨੇ ਜਿਹਦਾ ਸੇਕ ਜਿਹੜਾ ਉਹ ਇਹਨਾਂ ਅਕਾਲੀ ਲੀਡਰਾਂ ਤੱਕ ਬਿਲਕੁਲ ਸਿੱਧਾ ਹੁਣ ਪਹੁੰਚਣ ਲੱਗਿਆ। ਪਹਿਲਾਂ ਬਲਵਿੰਦਰ ਸਿੰਘ ਭੂੰਦੜ, ਮੁੜ ਕੇ ਸਿਕੰਦਰ ਸਿੰਘ ਮਲੂਕਾ ਤੇ ਹੁਣ ਹਰਸਿਮਰਤ ਕੌਰ ਬਾਦਲ ਤੇ ਜਿਹੜਾ ਜੀ ਬਿਕਰਮ ਸਿੰਘ ਮਜੀਠੀਆ। ਕੱਲ ਇੱਕ ਮੇਰੇ ਪੱਤਰਕਾਰ ਮਿੱਤਰ ਨੇ ਜੀ ਉਹ ਇਹ ਕਹਿ ਰਹੇ ਸੀਗੇ ਮਜ਼ਾਕ ਦੇ ਵਿੱਚ, ਕਹਿੰਦੇ ਜੀ ਹੁਣ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਪਰਚੀ ਪਾਈ ਜਾਂਦੀ ਆ ਕਿ ਫਲਾਣੇ ਸਮਾਗਮ ਦੇ ਉਦਘਾਟਨ ਦੇ ਉੱਤੇ ਕਿਹਨੇ ਜਾਣਾ, ਜਿਹਦੀ ਪਰਚੀ ਨਿਕਲੂਗੀ ਉਹਨੂੰ ਜਾਣਾ ਹੀ ਪਊਗਾ ਬਈ। ਉਹਨੂੰ ਬਾਈਕਾਟ ਨਹੀਂ ਕਰ ਸਕਦਾ, ਉਸ ਫੰਕਸ਼ਨ ਦਾ ਨਾ ਨਹੀਂ ਕਰ ਸਕਦਾ। ਤੇ ਇਹ ਕਿਹਾ ਜਾਂਦਾ ਜੀ ਕਿ ਜਦੋਂ ਪਰਚੀ ਪਾਈ ਜਾਂਦੀ ਹੈ ਫਿਰ ਸਾਰੇ ਡਰਦੇ ਨੇ ਕਿਤੇ ਮੇਰਾ ਨਾ ਨਿਕਲ ਆਵੇ। ਜੀ ਜੀ, ਜਿਹੜੇ ਪਹਿਲਾਂ ਕਾਹਲੇ ਹੁੰਦੇ ਸੀਗੇ ਕਿ ਮੈਂ ਵੀ ਜਾਣਾ ਤੇ ਮੈਂ ਵੀ ਜਾਣਾ, ਉਹ ਹੁਣ ਡਰਦੇ ਆ। ਤੇ ਇੱਕ ਜੀ ਮਾਮਲਾ ਉੱਠਿਆ ਸੀਗਾ ਗੁੰਡਾ ਟੈਕਸ ਦਾ, ਉਸ ਦੇ ਮਾਮਲੇ ਦਾ ਕੀ ਬਣਿਆ? ਐਕਚੁਅਲੀ ਜੀ ਇਹ ਜਿਹੜਾ ਗੁੰਡਾ ਟੈਕਸ ਵਾਲਾ ਮਾਮਲਾ ਸੀਗਾ, ਇਹ ਇੱਕ ਗੱਡੀ ਫੜੀ ਗਈ ਸੀਗੀ ਜਿਹਦੇ ਵਿੱਚ 60 ਲੱਖ ਰੁਪਈਆ ਸੀਗਾ। ਔਰ ਇਹ 60 ਲੱਖ ਰੁਪਈਏ ਜਦੋਂ ਫੜਿਆ ਗਿਆ ਪੁਲਿਸ ਕੋਲੇ ਤੇ ਪੁਲਿਸ ਨੂੰ ਇਹ ਕਿਹਾ ਗਿਆ ਜੀ ਇਹ ਤਾਂ ਮੰਤਰੀ ਨੂੰ ਦੇਣ ਇੱਕ ਜਿਹੜਾ ਜੀ ਉਹ ਜਾ ਰਹੇ ਆ। ਬਾਜੇ ਦੇ ਕੋਲੇ, ਬਾਜੇ ਖਾਨੇ ਦੇ ਕੋਲੇ ਇਹ ਸਕਾਰਪੀਓ ਗੱਡੀ ਜਿਹੜੀ ਉਹ ਫੜੀ ਸੀਗੀ। ਗੱਡੀ ਦੇ ਵਿੱਚ ਜਿਹੜੀਆਂ ਬੀਜ ਕੰਪਨੀਆਂ ਨੇ ਜੀ ਉਹਦੇ ਸੀਨੀਅਰ ਅਧਿਕਾਰੀ ਬੈਠੇ ਸੀਗੇ। ਔਰ ਇਹ ਕਿਹਾ ਜਾ ਰਿਹਾ ਸੀਗਾ ਜੀ ਕਿ ਇਹ ਤਾਂ ਗੁੰਡਾ ਟੈਕਸ ਦਾ ਉਗਰਾਇਆ ਹੋਇਆ ਪੈਸਾ ਤੇ ਇਹ ਜਿਹੜੇ ਮਾਣਯੋਗ ਲੀਡਰ ਸਾਹਿਬ ਨੇ ਉਹਨਾਂ ਨੂੰ ਦੇਣ ਜਾ ਰਹੇ ਆ। ਉਸ ਤੋਂ ਬਾਅਦ ਇਸ ਗੱਡੀ ਨੂੰ ਜਾਣ ਦਿੱਤਾ ਗਿਆ ਸੀਗਾ। ਇਹ ਸਵਾਲ ਸੀਗਾ ਕਿ ਗੱਡੀ ਨੂੰ ਜਾਣ ਕਿਉਂ ਦਿੱਤਾ ਗਿਆ। ਹੁਣ ਇਸ ਮਾਮਲੇ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਤਾਂ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਜਿਹੜੇ ਐਸਐਸਪੀ ਨੇ ਉਹ ਇਹ ਕਹਿੰਦੇ ਆ ਕਿ ਅਜੇ ਤੱਕ ਕੋਈ ਇਹਦਾ ਸੁਰਾਗ ਨਹੀਂ ਮਿਲਿਆ, ਜਦੋਂ ਕਿ ਦੂਜੇ ਸੂਤਰੇ ਦੱਸਦੇ ਆ ਕਿ ਸੁਰਾਗ ਤਾਂ ਮਿਲਿਆ। ਸੁਰਾਗ ਤਾਂ ਪਹਿਲੇ ਦਿਨ ਮਿਲ ਗਿਆ ਸੀਗਾ, ਸੁਰਾਗ ਜਿਹੜਾ ਜੀ ਉਹ ਹੁਣ ਵੀ ਮਿਲ ਗਿਆ ਇਹਦਾ ਕਿ ਇਹਦੀਆਂ ਤਾਰਾਂ ਜਿਹੜੀਆਂ ਜੀ ਉਹ ਕਿੱਥੇ ਜਾਂਦੀਆਂ ਨੇ। ਮੁਸ਼ਕਿਲ ਇਹ ਆ ਕਿ ਜਿੱਥੇ ਤਾਰਾਂ ਜਾ ਰਹੀਆਂ ਨੇ ਉਹਨੂੰ ਮਿਲ ਗਈ ਕਲੀਨ ਚਿੱਟ। ਜਦੋਂ ਕਲੀਨ ਚਿੱਟ ਮਿਲ ਗਈ ਤਾਂ ਫਿਰ ਪੁਲਿਸ ਨੂੰ ਵੀ ਇਹ ਤਰੀਕਾ ਹੁੰਦਾ ਨਾ ਜੀ ਕਹਿਣ ਦਾ ਕਿ ਜਿਹੜੇ ਉਹਨਾਂ ਦੇ ਕੋਲੇ ਕੋਈ ਸੁਰਾਗ ਨਹੀਂ ਮਿਲਿਆ। ਇਹ ਵੀ ਸਵਾਲ ਜਿਹੜਾ ਜੀ ਵੱਡਾ ਉੱਠ ਰਿਹਾ ਹੈ ਕਿ ਜਦੋਂ ਕਰਪਸ਼ਨ ਦਾ ਮਾਮਲਾ ਇਹੋ ਜਿਹਾ ਸਾਹਮਣੇ ਆਵੇ, ਉਹ ਚਾਹੇ 33 ਕਰੋੜ ਰੁਪਏ ਦੀ ਕੀਟਨਾਸ਼ਕ ਦਵਾਈਆਂ ਵਾਲਾ, ਚਾਹੇ ਇਹ ਗੁੰਡਾ ਟੈਕਸ ਵਾਲਾ ਮਾਮਲਾ, ਇਹੋ ਜਿਹੇ ਮਾਮਲਿਆਂ ਦੀ ਛਾਣਬੀਣ ਜਿਹੜੀ ਹੈ ਜੀ ਉਹ ਵਿਜੀਲੈਂਸ ਕਰਦੀ ਹੁੰਦੀ ਹੈ। ਇਹ ਪੁਲਿਸ ਨੂੰ ਦੇ ਦਿੱਤਾ ਗਿਆ ਕੇਸ, ਪੁਲਿਸ ਨੂੰ ਜਾਣ-ਬੁੱਝ ਕੇ ਦਿੱਤਾ ਗਿਆ ਜੀ। ਇਸ ਕਰਕੇ ਦਿੱਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਚਾਹਾਂਗੇ ਉਸ ਤਰੀਕੇ ਦੇ ਨਾਲ ਜਿਹੜੀ ਹੈ ਜੀ ਇਹਦੀ ਇਨਵੈਸਟੀਗੇਸ਼ਨ ਕਰਵਾ ਲਵਾਂਗੇ।
ਇਸ ਕਰਕੇ ਗੁੰਡਾ ਟੈਕਸ ਵਾਲਾ ਜਿਹੜਾ ਮਾਮਲਾ, ਜਿਹਦੇ ਵਿੱਚ 4 B ਕੰਪਨੀਆਂ ਦੇ ਜਿਹੜੇ ਸੀਗੇ ਦੀ ਨੁਮਾਇੰਦੇ, ਉਹ ਜਾ ਰਹੇ ਸਨ ਲੈ ਕੇ, ਔਰ ਬਾਜੇਖਾਨੇ ਦੇ ਕੋਲੇ ਫੜੀ ਗਈ ਆ। ਇਹ ਜਾ ਰਹੀ ਸੀ ਗੱਡੀ ਮੋਗੇ ਵੱਲ ਨੂੰ, ਤੇ ਉਧਰ ਨੂੰ ਮੁੜ ਕੇ ਜਿਹੜਾ ਦੀ ਚਲੇ ਗਈ ਜਦੋਂ ਪੁਲਿਸ ਵਾਲਿਆਂ ਨੇ ਛੱਡਤੀ। ਤੇ ਜਿਹਨੂੰ ਦੇਣ ਗਏ ਸੀ ਸ਼ਾਇਦ ਉਹਨੂੰ ਜਿਹੜਾ ਦੀ ਇਹ ਮਾਮਲਾ ਦੇ ਆਏ, ਉਦੋਂ ਵੀ ਉੱਭਰਿਆ ਸੀ, ਹੁਣ ਵੀ ਜਿਹੜਾ ਦੀ ਉਹ ਉੱਭਰਿਆ। ਹਾਲਾਤ ਇਹ ਬਣ ਗਏ ਜੀ, ਜੇਬਾਂ ਛੱਡੋ ਜਿਹੜੀਆਂ ਦੀ ਹੁਣ ਤਾਂ ਗੱਡੀਆਂ ਦੇ ਵਿੱਚ ਭਰ ਕੇ ਜਿਹੜੇ ਇਹਨਾਂ ਦੀ ਉਹ ਪੈਸੇ ਜਾਂਦੇ ਨੇ। ਅੱਗੇ ਆਪਾਂ ਜੀ ਡਾਕਟਰਾਂ ਦੀ ਗੱਲ ਕਰਦੇ ਹਾਂ। ਕਮਿਸ਼ਨ ਲੈਣ ਵਾਲੇ ਡਾਕਟਰ ਆ ਜਿਹੜੇ ਉਹ ਮੈਡੀਕਲ ਕਾਉਂਸਲ ਦੀ ਕੜੂਕੀ 'ਚ ਫਸ ਗਏ ਜੀ। ਐਕਚੁਅਲੀ ਦਵਾਈਆਂ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਤੁਸੀਂ ਅਕਸਰ ਜਦੋਂ ਕਿਸੇ ਡਾਕਟਰ ਦੇ ਕੋਲੇ ਜਾਓ ਨਾ ਜੀ, ਉਹ ਕਿਸੇ ਪ੍ਰਾਈਵੇਟ ਕਲੀਨਿਕ ਦੇ ਵਿੱਚ ਜਾਂ ਉਂਝ, ਉੱਥੇ ਬਾਹਰ ਸਾਨੂੰ ਇੱਕ ਦਾ ਸੂਟਕੇਸ ਵਾਲਾ ਬੰਦਾ ਜ਼ਰੂਰ ਮਿਲਦਾ, ਜਿਹੜਾ ਆਪਣਾ ਅੰਦਰ ਕਾਰਡ ਜਿਹੜਾ ਦੀ ਭੇਜਦਾ, ਤੇ ਉਹ ਅਸਲ ਦੇ ਵਿੱਚ ਸੌਦਾ ਮਾਰ ਨਹੀਂ ਆਇਆ ਹੁੰਦਾ। ਉਹਨੇ ਦੱਸਣਾ ਹੁੰਦਾ ਜੀ ਕਿ ਸਾਡੀ ਕੰਪਨੀ ਨੇ ਆਹ ਦਵਾਈ ਜਿਹੜੀ ਇਹਦੀ ਬਣਾਈ ਆ, ਤੇ ਇਹ ਤੁਸੀਂ ਰਿਕਮੈਂਡ ਕਰਨੀ ਹੈ। ਜਿੰਨੀ ਤੁਸੀਂ ਰਿਕਮੈਂਡ ਕਰੀ ਚੱਲੋਗੇ ਉਨੇ ਜਿਹੜੇ ਪੈਸੇ ਆ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਆ ਜੀ ਪਰਸੈਂਟੇਜ ਦੇ ਹਿਸਾਬ ਦੇ ਜਿਹੜੇ ਆ ਉਹ ਆਈ ਜਾਣੇ ਆ। ਅੱਜ ਕੱਲ੍ਹ ਇੱਥੇ ਇਹ ਆ ਜੀ ਕਿ ਮੰਨ ਲਓ ਤੁਸੀਂ ਇੱਕ ਡਾਕਟਰ ਦੇ ਕੋਲੋਂ ਕੋਈ ਦਵਾਈ ਲਈ, ਉਹ ਦਵਾਈ ਜਿਹੜੀ ਉਹਦੇ ਡਾਕਟਰ ਦੇ ਕਲੀਨਿਕ ਦੇ ਨਾਲ ਹੀ ਜਿਹੜੀ ਕੈਮਿਸਟ ਦੀ ਸ਼ਾਪ ਆ ਉੱਥੋਂ ਮਿਲੂਗੀ। ਜੇ ਤੁਸੀਂ ਉੱਥੋਂ ਖੁੰਝ ਕੇ ਲੈਣੋ, ਬਾਹਰ ਕਿਤੇ ਆ ਜਾਓ, ਕਿਤੋਂ ਹੋਰ ਨਹੀਂ ਮਿਲਣੀ, ਕਿਉਂਕਿ ਉਹ ਜਿਹੜੀ ਰਿਕਮੈਂਡ ਕਰਦਾ, ਉਹ ਜਿਹੜੀ ਉਹ ਬਾਹਰ ਹੱਟੀ ਆਪਣੀ ਪਾਈ ਬੈਠਾ, ਉਹਦੇ ਤੋਂ ਹੀ ਉਹ ਵੇਚਦਾ ਦਵਾਈ। ਉਹ ਦੋ ਤਰੀਕੇ ਦੇ ਨਾਲ ਉਹ ਤੋਂ ਪੈਸੇ ਬਣਾਉਂਦਾ। ਇੱਕ ਤਾਂ ਦਵਾਈ ਦੇ ਪੈਸੇ ਬਣਾਉਂਦਾ, ਦੂਜੀਆਂ ਦਵਾਈ ਕੰਪਨੀਆਂ ਜਿਹੜੀਆਂ ਨੇ ਉਹਨਾਂ ਤੋਂ ਜਿਹੜਾ ਉਹ ਫੰਡ ਲੈਂਦਾ ਜੀ ਮੋਟਾ ਪਰਸੈਂਟੇਜ ਦੇ ਹਿਸਾਬ ਦੇ ਨਾਲ, ਉਹ ਉੱਥੋਂ ਜਿਹੜਾ ਜੀ ਉਹ ਪੈਸੇ ਬਣਾਉਂਦਾ। ਹੁਣ ਪੰਜਾਬ ਮੈਡੀਕਲ ਕੌਂਸਲ ਦੀ ਕੁੜਕੀ ਦੇ ਵਿੱਚ ਜਿਹੜੇ ਆ ਜੀ ਇਹ ਕੁਝ ਡਾਕਟਰ ਜਿਹੜੇ ਆ ਉਹ ਫਸੇ ਨੇ। ਨੋਟਿਸ ਇਹਨਾਂ ਨੂੰ ਜਾਰੀ ਕੀਤਾ ਗਿਆ, 3 ਹਫ਼ਤਿਆਂ ਦੀ ਮੋਹਲਤ ਜਿਹੜੀ ਹੈ ਉਹ ਇਹਨਾਂ ਨੂੰ ਦਿੱਤੀ ਗਈ ਆ। ਕੌਂਸਲ ਇਹ ਕਹਿੰਦੀ ਆ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਇਹਨਾਂ ਡਾਕਟਰਾਂ ਦੇ ਬੈਂਕ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਾਉਣ ਦੇ ਸਬੂਤ ਤੱਕ ਜਿਹੜੇ ਆ ਜੀ ਉਹ ਉਹਨਾਂ ਨੂੰ ਮਿਲ ਗਏ ਨੇ। ਕਿ ਦੇਖੋ ਖਾਤਿਆਂ ਦੇ ਵਿੱਚ ਜਿਹੜੇ ਆ ਜੀ ਉਹ ਪੈਸੇ ਲੈ ਰਹੇ ਨੇ। ਇੱਕ ਖਾਤੇ ਦੇ ਵਿੱਚ 9 ਲੱਖ ਰੁਪਈਆ ਆਇਆ, ਕੁਝ ਖਾਤਿਆਂ ਦੇ ਵਿੱਚ 6 ਲੱਖ ਰੁਪਈਆ ਜਿਹੜਾ ਜੀ ਉਹ ਦੱਸੀਦਾ। ਜਿਹੜੀ ਮੈਡੀਕਲ ਕੌਂਸਲ ਆਫ ਇੰਡੀਆ, ਉਹਦਾ ਐਥਿਕ ਜਿਹੜਾ ਰੈਗੂਲੇਸ਼ਨ 2002 ਆ, ਉਹਦੀ ਉਲੰਘਣਾ ਜਿਹੜੀ ਹੈ ਇਹਨੂੰ ਮੰਨਿਆ ਜਾ ਰਿਹਾ। ਜਿਹੜੇ ਡਾਕਟਰ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ, ਉਹਦੇ ਵਿੱਚ ਡਾਕਟਰ BP ਸਿੰਘ ਸ਼ਾਮਲ ਹੈ, ਉਹਦੇ ਵਿੱਚ ਡਾਕਟਰ HK ਸਿੱਧੂ ਸ਼ਾਮਲ ਹੈ, ਡਾਕਟਰ DK ਸ਼ਰਮਾ, ਡਾਕਟਰ ਕੁਲਵੰਤ ਸਿੰਘ, ਡਾਕਟਰ ਗੁਰਦੀਪ ਸਿੰਘ, ਡਾਕਟਰ ਵਿਨੀਤਾ, ਡਾਕਟਰ ਪੁਨੀਤ ਤੇ ਡਾਕਟਰ RK ਅਰੋੜਾ ਜਿਹੜੇ ਆ ਜੀ ਉਹ ਸ਼ਾਮਲ ਦੱਸੇ ਗਏ ਨੇ, ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਇਹ ਕੰਪਨੀਆਂ ਜਿਹੜੀਆਂ ਉਹ ਲੱਖਾਂ ਰੁਪਈਆ ਜਮ੍ਹਾਂ ਕਰਾਉਂਦੀਆਂ ਨੇ, ਕਿਉਂਕਿ ਇਹ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਜੀ ਉਹ ਰਿਕਮੈਂਡ ਕਰਦੇ ਨੇ। ਹੁਣ ਸਵਾਲ ਇਹ ਹੈ ਕਿ ਪੰਜਾਬ ਮੈਡੀਕਲ ਕੌਂਸਲ ਜਿਹੜਾ ਜੀ ਉਹਨੇ 6 ਡਾਕਟਰਾਂ ਨੂੰ ਤਾਂ ਦੇ ਦਿੱਤਾ, ਇੱਥੇ ਤਾਂ ਆਵਾ ਉੱਤਿਆ ਪਿਆ ਜੀ। ਕਿਹੜਾ ਡਾਕਟਰ ਹੈ ਜਿਹੜਾ ਇਹਨਾਂ ਦਵਾਈਆਂ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਤੋਂ ਇਹ ਪੈਸੇ ਨਹੀਂ ਖਾਂਦਾ? ਕਿਸੇ ਟਾਈਮ ਡਾਕਟਰ ਨੂੰ ਧਰਤੀ ਦਾ ਰੱਬ ਕਿਹਾ ਜਾਂਦਾ ਹੁੰਦਾ ਸੀਗਾ, ਇਹ ਅੱਜ ਕੱਲ੍ਹ ਧਰਤੀ ਦੇ ਜਮਦੂਤ ਬਣੇ ਬੈਠੇ ਨੇ। ਜੀ ਜੀ ਬਿਲਕੁਲ। ਕੰਮਾਂ ਤੋਂ ਤਾਂ ਇਸ ਤਰ੍ਹਾਂ ਲੱਗਦਾ। ਆਪਾਂ ਅੱਗੇ ਢੁੱਡੀਕੇ ਪਿੰਡ ਦੀ ਗੱਲ ਕਰਦੇ ਹਾਂ ਕਿ ਪਿੰਡ ਵਾਈਫਾਈ ਹੋ ਗਿਆ ਜੀ, ਤੇ ਕਨੈਕਸ਼ਨ ਕਿਹਨੇ ਦਿੱਤਾ ਇਹਨਾਂ ਨੂੰ? ਸਰਕਾਰ ਨੇ ਨਹੀਂ ਦਿੱਤਾ ਜੀ। ਔਰ ਇਹ ਵਾਈਫਾਈ ਜਿਹੜਾ ਜੀ ਹੋਣ ਵਾਲਾ ਪੰਜਾਬ ਦਾ ਪਹਿਲਾ ਪਿੰਡ ਜਿਹੜਾ ਜੀ ਬਣ ਗਿਆ, ਪਹਿਲਾ ਡਿਜੀਟਲ ਪਿੰਡ ਜਿਹੜਾ ਜੀ ਉਹ ਬਣ ਗਿਆ। ਢੁੱਡੀਕੇ ਪਿੰਡ ਬੜਾ ਇਤਿਹਾਸਕ ਪਿੰਡ ਆ ਜੀ, ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਲੋਕ ਜਿਹੜੇ ਆ ਜੀ ਉਹ ਵਸਦੇ ਨੇ। ਐਕਚੁਅਲੀ ਇੱਕ ਬੈਂਕ ਆ ਜੀ, ਪੰਜਾਬ ਨੈਸ਼ਨਲ ਬੈਂਕ, ਜਿਹਨੇ ਇਸ ਪਿੰਡ ਨੂੰ ਜਿਹੜਾ ਜੀ ਅਡੋਪਟ ਕੀਤਾ। ਤੋ ਇਹਦੇ ਵਾਸਤੇ ਕਿ ਜਿਹੜਾ ਇਸ ਪਿੰਡ ਨੂੰ ਡਿਜੀਟਲ ਜਿਹੜਾ ਜੀ ਉਹ ਬਣਾਇਆ ਜਾਊਗਾ, ਔਰ ਹੁਣ ਇਹਨੂੰ ਵਾਈਫਾਈ ਇੰਟਰਨੈਟ ਦੇ ਨਾਲ ਜਿਹੜਾ ਜੀ ਉਹ ਜੋੜਿਆ ਗਿਆ। ਇਹਦਾ ਉਦਘਾਟਨ ਜਿਹੜਾ ਜੀ ਉਹ ਬੈਂਕ ਵਾਲਿਆਂ ਨੇ ਕੀਤਾ। ਵੈਸੇ ਇਹ ਠੀਕ ਹੈ, ਇਹ ਬੈਂਕ ਦੀ ਜਿਹੜਾ ਪੈਸਾ ਸੀਗਾ ਜੀ ਉਹਦੇ ਨਾਲ ਢੁੱਡੀਕੇ ਪਿੰਡ ਜਿਹੜਾ ਜੀ ਵਾਈਫਾਈ ਹੋ ਗਿਆ, ਤੇ ਉੱਥੇ ਲੋਕ ਜਿਹੜਾ ਜੀ ਉਹ ਵਾਈਫਾਈ ਸਹੂਲਤਾਂ ਦਾ ਸੁੱਖ ਜਿਹੜਾ ਜੀ ਉਹ ਮਾਣ ਸਕਦੇ ਨੇ। ਪਰ ਨਾਲ ਦੀ ਨਾਲ ਇਹ ਜਿਹੜੇ ਵੱਡੇ ਸਵਾਲ ਨੇ ਕਿ ਕੀ ਵਾਈਫਾਈ ਜਿਹੜਾ ਜੀ ਉਹ ਔਨ ਕਰ ਲੈਣ ਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਵੀ ਚੱਲ ਜੂਗਾ ਉਹਦੇ ਨਾਲ, ਜਾਂ ਇਹਦੇ ਉੱਤੇ ਸਿਰਫ ਜਿਹੜਾ ਜੀ ਇੰਟਰਨੈਟ ਜਿਹੜਾ ਜੀ ਉਹਨੂੰ ਵੇਖਿਆ ਜਾ ਸਕਦਾ, ਜਾਂ ਕੁਝ ਸਾਈਟਾਂ ਜਿਹੜੀਆਂ ਨੇ ਉਹ ਖੋਲ੍ਹੀਆਂ ਜਾ ਸਕਦੀਆਂ ਨੇ। ਇਸ ਵਾਈਫਾਈ ਦੇ ਚੱਲਣ ਦੇ ਨਾਲ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਤਾਂ ਇਹਦੇ ਉੱਤੇ ਨਹੀਂ ਨਿਕਲਣਾ ਜੀ। ਚਿੱਟਾ ਮੱਛਰ ਇੱਕ ਪਾਸੇ ਤਾਂ ਜਿਹੜਾ ਜੀ ਚਿੱਟੇ ਮੱਛਰ ਦੇ ਨਾਲ ਲੜਿਆ ਜਾ ਰਿਹਾ, ਇੱਕ ਪਾਸੇ ਨਕਲੀ ਕੀਟਨਾਸ਼ਕ ਦਵਾਈਆਂ ਦੇ ਨਾਲ ਜਿਹੜਾ ਜੀ ਉਹ ਲੜਿਆ ਜਾ ਰਿਹਾ, ਇੱਕ ਪਾਸੇ ਜਿਹੜਾ ਜੀ ਇਹ ਪ੍ਰਚਾਰਿਆ ਜਾ ਰਿਹਾ ਕਿ ਪੰਜਾਬ ਦਾ ਪਹਿਲਾ ਪਿੰਡ ਜਿਹੜਾ ਜੀ ਉਹ ਵਾਈਫਾਈ ਹੋ ਗਿਆ। ਢੁੱਡੀਕੇ ਬੜੀ ਚੰਗੀ ਗੱਲ ਹੈ ਜੀ, ਇਹ ਵਾਈਫਾਈ ਜਿਹੜਾ ਹੋ ਗਿਆ। ਪਰ ਕੀ ਇਹ ਵਾਈਫਾਈ ਸਹੂਲਤ ਜਿਹੜੀ ਹੈ ਉਹ ਆਮ ਗਰੀਬ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹਦੇ ਨਾਲ ਉਹ ਰੋਜ਼ 2-4 ਹੁੰਦੇ ਨੇ, ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਜੇ ਰਿਪੋਰਟ ਕਰਾਉਣ ਦੇ ਵਾਸਤੇ ਥਾਣੇ ਜਾਣਾ ਪਏ
ਤੇ ਉੱਥੇ ਪੁਲਿਸ ਵਾਲੇ ਜਿਹੜੇ ਆ ਉਹ ਨੰਗਿਆਂ ਕਰ ਦੇਣ ਕਿਸੇ ਵੀ ਜਿਹੜਾ ਜੀ ਉਹ ਪਰਿਵਾਰ ਨੂੰ, ਉਹਦੇ ਵਿੱਚ ਤਾਂ ਮੇਰਾ ਖਿਆਲ ਵਾਈਫਾਈ ਜਿਹੜਾ ਜੀ ਕੋਈ ਬਹੁਤ ਵੱਡਾ ਰੋਲ ਨਹੀਂ ਨਿਭਾ ਸਕੂਗਾ, ਜਿੰਨੀ ਦੇਰ ਤੱਕ ਇਹਨਾਂ ਲੋਕਾਂ ਦੀਆਂ ਇਹ ਸਮੱਸਿਆਵਾਂ ਦਾ ਹੱਲ ਜਾਂ ਉਹਦੀ ਗੱਲ ਜਿਹੜੀ ਹੈ ਜੀ ਨਹੀਂ ਤੁਰਦੀ, ਉਨੀ ਦੇਰ ਤੱਕ ਇਹਨਾਂ ਜ਼ਰੂਰ ਹੈ ਕਿ ਨਰਿੰਦਰ ਮੋਦੀ ਹੋਰਾਂ ਦਾ ਇਹ ਜਿਹੜਾ ਡਿਜੀਟਲ ਇੰਡੀਆ ਹੈ ਨਾ ਜੀ, ਇਹ ਉਸੇ ਤਰੀਕੇ ਦਾ ਹੈ ਜਿਵੇਂ ਇੱਕ ਫੋਟੋ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਝਾੜੇ ਬੈਠਿਆਂ ਦੀ ਜਿਹੜੀ ਹੈ ਜੀ ਉਹ ਘੁੰਮਦੀ ਫਿਰਦੀ ਹੈ ਅੱਜ ਕੱਲ੍ਹ, ਕਿ ਆਹ ਵਾਈਫਾਈ ਹੈ ਤੇ ਆਹ ਡਿਜੀਟਲ ਇੰਡੀਆ। ਜਦੋਂ ਲੋਕ ਜਿਹੜੇ ਨੇ ਜਿੰਨੇ ਬੱਸ ਦੇ ਅੰਦਰ ਹੋਣ ਤੇ ਉਦੋਂ ਦੂਣੇ ਜਿਹੜੇ ਆ ਛੱਤ ਦੇ ਉੱਤੇ ਬੈਠੇ ਹੋਣ, ਉਹਨੂੰ ਡਿਜੀਟਲ ਇੰਡੀਆ ਤਾਂ ਨਹੀਂ ਕਿਹਾ ਜਾ ਸਕਦਾ। ਬਿਲਕੁਲ ਜੀ, ਪਰ ਉਹ ਮੋਦੀ ਹੋਣਾ ਦੀ ਡਿਜੀਟਲ ਇੰਡੀਆ ਆ। ਤੇ ਅਖੀਰ ਵਿੱਚ ਆਜ਼ਨਾਮਾ ਕਿ ਜਦ ਵੀ ਚੱਲਦੀ ਗੱਲ ਕੋਈ ਪਾਕ ਵਾਲੀ, ਆਉਂਦਾ ਚਰਚਾ ਦੇ ਵਿੱਚ ਜਨੂਨ ਮੀਆਂ। ਜਦ ਵੀ ਚੱਲਦੀ ਗੱਲ ਕੋਈ ਪਾਕ ਵਾਲੀ, ਆਉਂਦਾ ਚਰਚਾ ਦੇ ਵਿੱਚ ਜਨੂਨ ਮੀਆਂ। ਕੱਟੜ ਪੰਥੀਆਂ ਦੀ ਉਧਰ ਚੜ੍ਹਤ ਵਾਵਾ, ਬਾਕੀ ਲੋਕਾਂ ਲਈ ਨਰਕ ਹੈ ਜੂਨ ਮੀਆਂ। ਕਿਹਾ ਜਾਂਦਾ ਇਸਲਾਮ ਦੇ ਜ਼ਿਕਰ ਅੱਗੇ ਟਿਕਦਾ ਉੱਥੇ ਨਹੀਂ ਕਦੇ ਕਾਨੂੰਨ ਮੀਆਂ। ਕੁਫਰ ਆਖ ਕੇ ਬੰਦਾ ਕੋਈ ਮਾਰ ਦਿੱਤਾ, ਉਹ ਵੀ ਗੋਲਿਆ ਜਾਂਦਾ ਨਾ ਖੂਨ ਮੀਆਂ। ਫਿਰ ਵੀ ਜੱਜਾਂ ਇਨਸਾਫ ਦੀ ਲਾਜ ਰੱਖੀ, ਖਤਰਾ ਆਪ ਸਹੇੜ ਲਿਆ ਸਾਫ਼ ਮੀਆਂ। ਫਿਰ ਵੀ ਜੱਜਾਂ ਇਨਸਾਫ ਦੀ ਲਾਜ ਰੱਖੀ, ਖਤਰਾ ਆਪ ਸਹੇੜ ਲਿਆ ਸਾਫ਼ ਮੀਆਂ। ਕੀਤਾ ਕਤਲ ਸਲਮਾਨ ਤਾਸੀਰ ਜਿਸਨੇ, ਫਾਂਸੀ ਕਾਤਲ ਦੀ ਕਰੀ ਨਾ ਮਾਫ ਮੀਆਂ। ਜੀ ਬਹੁਤ ਬਹੁਤ ਥੈਂਕ ਯੂ ਜੀ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ, ਉੱਥੇ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।